मेरे मौला सदा महफूज रख अबलीस दे शरतों ਜਿਹੜਾ ਮਰਦੂਦ ਜ਼ਾਲਮ ਤੇ ਬੁਰਾਈ ਦਾ ਹਵਾਲਾ ਏ ਸ਼ੁਰੂ ਕਰੀਏ ਹਮੇਸ਼ਾ ਹੀ ਖੁਦਾ ਦਾ ਪਾਕ ਨਾਂ ਲੈ ਕੇ ਬੜਾਈ ਮਿਹਰਬਾਨ ਏ ਜੋ ਨਹਾਇਤ ਰਹਿਮ ਵਾਲਾ ਏ ਸਭੇ ਸਿਫਤਾਂ ਖੁਦਾ ਦੇ ਲਈ ਜਿਹੜਾ ਰੱਬ ਬਹਿਰ ਤੇ ਬਰਦਾ ਰਹੀਮ ਏ ਨਾਲੇ ਰਹਿਮਾਨ ਏ ਤੇ ਮਾਲਕ ਰੋਜ਼ ਮਹਿਸ਼ਰ ਦਾ ਕਰਾਂ ਤੇਰੀ ਇਬਾਦਤ ਮੈਂ ਮਦਦ ਵੀ ਮੰਗਾ ਤੇਰੇ ਤੋਂ ਮੇਰੇ ਮੌਲਾ ਖਤਾਵਾਂ ਬਖਸ਼ ਦੇ ਜੋ ਹੋਈਆਂ ਮੇਰੇ ਤੋਂ ਕਰਮ ਮੇਰੇ ਤੇ ਕਰ ਮੌਲਾ ਤੇ ਸਿੱਧਾ ਰਾਹ ਵਿਖਾ ਮੈਨੂੰ ਹੈ ਜਿਹੜਾ ਨੇਕ ਲੋਕਾਂ ਦਾ ਉਸੇ ਰਸਤੇ 'ਤੇ ਲਾ ਮੈਨੂੰ ਜਿਨ੍ਹਾਂ ਨੂੰ ਨੇਮਤਾਂ ਦਿੱਤੀਆਂ ਤੂੰ ਕੋਲ ਉਹਨਾਂ ਦੇ ਰੱਖ ਮੌਲਾ ਅਜ਼ਾਬ ਆਇਆ ਏ ਜਿਨ੍ਹਾਂ 'ਤੇ ਕਰੀ ਉਹਨਾਂ ਤੋਂ ਵੱਖ ਮੌਲਾ ਜ਼ੁਕਾਮ ਮੈਂ ਤੇਰੇ ਦਰ ਉੱਤੇ ਕਰਾਂ ਇਹੋ ਦੁਆ ਸਾਈਆਂ ਤਮੰਨਾ ਨੇਕ ਹਰ ਅਨਵਰ ਦੀ ਕਰ ਪੂਰੀ ਸਦਾ ਸਾਈਆਂ ਕਦੀ ਡਿੱਠਾ ਹੀ ਉਹਨੂੰ ਜੋ ਕਿ ਆਮਦ ਯਾਦ ਨਾ ਰੱਖੇ ਇਹ ਉਹੋ ਹੀ ਹੈ ਜਿਹੜਾ ਘਰ 'ਚੋਂ ਯਤੀਮਾਂ ਨੂੰ ਦਵੇ ਧੱਕੇ ਕਿਸੇ ਮਸਕੀਨ ਤੇ ਲਾਚਾਰ ਨੂੰ ਖਾਣਾ ਖਵਾਵੇ ਨਾ ਕੋਈ ਰਾਈ ਮੁਸਾਫਰ ਰਾਤ ਕਰ ਆਪਣੇ ਠਹਿਰਾਵੇ ਨਾ ਉਹਨਾਂ ਨਮਾਜ਼ੀਆਂ ਦੇ ਲਈ ਬਣੀ ਅਫਸੋਸ ਦੋਜ਼ਖ ਹੈ ਜਿਹੜੇ ਗਾਫਲ ਨਮਾਜ਼ਾਂ ਤੋਂ ਹਰ ਵੇਲੇ ਬੜੇ ਰਹਿੰਦੇ ਰਿਆਕਾਰੀ ਕਰਨ ਉਦੋਂ ਜਦੋਂ ਕੋਈ ਬਸ਼ਰ ਨੇ ਵਹਿੰਦੇ ਅਤੇ ਵਰਤਣ ਲਈ ਕਿਸੇ ਨੂੰ ਵੀ ਮਾਮੂਲੀ ਚੀਜ਼ ਨਹੀਂ ਦਿੰਦੇ ਜ਼ਮਾਨੇ ਦੀ ਕਸਮ ਉਹ ਸਭ ਬੜੇ ਨੁਕਸਾਨ ਦੇ ਵਿੱਚ ਨੇ ਸਵਾ ਉਹਨਾਂ ਜੋ ਨੇਕੋਕਾਰ ਅਤੇ ਈਮਾਨ ਦੇ ਵਿੱਚ ਨੇ ਜਿਹੜੇ ਆਪਸ ਦੇ ਵਿੱਚ ਹੱਕ ਬਾਤ 'ਤੇ ਅਮੀਨ ਕਰਦੇ ਨੇ ਜਿਹੜੇ ਇੱਕ ਦੂਸਰੇ ਨੂੰ ਸਬਰ ਦੀ ਤਲਕੀਨ ਕਰਦੇ ਨੇ ਮੇਰੇ ਭਰਾਓ ਜਿੱਥੇ ਜਿੱਥੇ ਵੀ ਹੈ ਉਹ ਦੁਨੀਆ ਦੇ ਜਿਸ ਹਿੱਸੇ 'ਚ ਵੀ ਤੁਹਾਨੂੰ ਰੱਬ ਢੇਰ ਸਾਰੀਆਂ ਖੁਸ਼ੀਆਂ ਦੇਵੇ ਵਸਦੇ ਰਹੋ ਜੀਂਦੇ ਰਹੋ ਸਾਡੇ ਨਾਲ ਜਿਹੜਾ ਮੁਹੱਬਤ ਕਰਦਾ ਜਿਹੜਾ ਨਹੀਂ ਵੀ ਕਰਦਾ ਸਾਡੀ ਉਹਨਾਂ ਵਾਸਤੇ ਵੀ ਦੁਆ ਹੈ ਵੀ ਉਹ ਰਾਜ਼ੀ ਰਹਿਣ ਖੁਸ਼ ਰਹਿਣ ਜਿਹੜੇ ਪੰਜਾਬੀ ਨਾਲ ਪਿਆਰ ਕਰਦੇ ਨੇ ਮੇਰੇ ਤੁਸੀਂ ਚਿਹਰੇ 'ਤੇ ਵੇਖਿਆ ਹੁਣ ਅੱਜ ਕੋਈ ਅੱਗੇ ਨਾਲੋਂ ਜ਼ਿਆਦਾ ਅੱਗੇ ਕੋਈ ਐਂ ਖਿਜਿਆ ਜਿਹਾ ਲੱਗਦਾ ਅੱਜ ਆਏ ਨੇ ਆ ਸੱਜੇ ਪਾਸੇ ਹਾਫਿਜ਼ ਸਾਹਿਬ ਨੇ ਖੱਬੇ ਪਾਸੇ ਸਾਡੀ ਜਾਨ ਸ਼ਾਹ ਨੇ ਸਾਡੇ ਜਾਨ ਸ਼ਾਹ ਲਾਲ ਸ਼ਾਹ ਜਾਨ ਸ਼ਾਹ ਇਹ ਵੇਖੋ ਮੈਨੂੰ ਕਿੱਡੇ ਮੋਟੇ ਲੱਗਦੇ ਨੇ ਅਤੇ ਇੰਨੇ ਛੋਟੇ ਹੁੰਦੇ ਹਨ ਜਦੋਂ ਆਹ ਪੜ੍ਹਦਾ ਹੁੰਦਾ ਸੀ 99-90 ਦੇ ਵਿੱਚ ਅਤੇ ਉਸ ਤੋਂ ਬਾਅਦ ਕੋਈ 2-4 ਸਾਲ ਇਹ ਸਾਡੇ ਆ ਜਾਨ ਸ਼ਾਹ ਸਨ ਲਾਲ ਸ਼ਾਹ ਪੜ੍ਹਦੇ ਸਨ ਅਤੇ ਇਹੋ ਜਿਹੇ ਜਿਹੜੇ ਹੀਰੇ ਨੇ ਸਾਨੂੰ ਉਹ ਫਿਰ ਹੁਣ ਵਾਲੇ ਸ਼ਾਗਿਰਦ ਉਹੋ ਜਿਹੇ ਲੱਭਦੇ ਹੀ ਨਹੀਂ ਜਿਵੇਂ ਦੇ ਸਨ ਇਹਨਾਂ ਨੂੰ ਇਸ ਬੰਦੇ ਨੂੰ ਜਦੋਂ ਕੋਈ ਮੈਂ ਗੱਲ ਸੁਣਾਉਣ ਲੱਗਦਾ ਸਾਂ ਹਾਫਿਜ਼ ਸਾਹਿਬ ਸਨ ਮੈਂ ਆਂਦਾ ਸਾਂ ਕੋਈ ਐਸੀ ਗੁਸਤਾਖੀ ਨਾ ਨਿਕਲ ਜੇ ਕਲਾਸ 'ਚ ਉਠਾ ਦਿੰਦਾ ਸੀ ਇਹਨਾਂ ਦਾ ਹੈ ਨੇ ਸਾਡੇ ਜਿਵੇਂ ਉਹ ਮੁਰਸ਼ਿਦ ਪਾਕ ਮੁਰਸ਼ਿਦ ਖਾਨਾ ਇਹਨਾਂ ਦਾ ਤਦ ਵੀ ਇਹਤਰਾਮ ਕਰੀਦਾ ਸੀ ਹੁਣ ਸਾਡੇ ਆ ਗਏ ਸਾਡੇ ਜਿੱਡੇ ਹੋ ਗਏ ਨੇ ਹੁਣ ਇਹਨਾਂ ਨੂੰ ਕਦੀ ਆਖੀਦਾ ਵੀ ਇਹ ਸਾਡੇ ਨਾਲ ਕਿਤੇ ਪ੍ਰੋਗਰਾਮ ਸ਼ੌਕਤ ਆ ਜਾਂਦਾ ਕਰਨ ਵੀ ਆ ਜਾਇਆ ਕਰੋ ਕੋਈ ਤੁਹਾਨੂੰ ਨਵੇਂ ਜ਼ਮਾਨੇ ਦੀਆਂ ਗੱਲਾਂ ਦੱਸਿਆ ਕਰੋ ਅਸੀਂ ਵੀ ਦਸੀਏ ਕੋਈ ਅਸੀਂ ਪੁਰਾਣੇ ਬੰਦੇ ਹਾਂ ਕੋਈ ਪੁਰਾਣੀਆਂ ਵੀ ਸੁਣ ਲਈਆਂ ਸਾਡੇ ਕੋਲੋਂ ਕੋਈ ਨਵੀਆਂ ਸੁਣਾ ਲਈਆਂ ਅਤੇ ਇਹ ਕੋਈ ਸਾਡੇ ਨਾਲ ਇਹਨਾਂ ਕੰਮ ਜਿਹੜਾ ਪਤਾ ਨਹੀਂ ਉੱਤੋਂ ਕਰਦੇ ਨੇ ਕਿ ਢੇਰ ਸਾਰੇ ਕੰਮ ਨੇ ਇਹਨਾਂ ਨੂੰ ਆਖੀਦਾ ਬੜਾ ਇਹ ਆਂਦੇ ਨੇ ਨਹੀਂ ਮੈਂ ਕੈਮਰੇ ਦੇ ਅੱਗੇ ਨਹੀਂ ਜਾਣਾ ਅਤੇ ਉਹ ਜਾ ਕੇ ਕੋਈ ਗੱਲ ਨਹੀਂ ਇਹ ਕੈਮਰੇ ਦੇ ਵਿੱਚ ਸ਼ੌਕਤ ਨੇ ਸਾਨੂੰ ਅੱਜ ਬਾਤਾ ਇਹ ਹੁਣ ਮੇਰੇ ਨਾਲ ਕੋਈ ਗੱਲਾਂ ਕਰਨਗੇ ਮੇਰੇ ਤੋਂ ਪੁੱਛਣਗੇ ਕੁਝ ਮੈਂ ਇਹਨਾਂ ਨੂੰ ਦੱਸਾਂਗਾ ਕੋਈ ਪੁਰਾਣੀਆਂ ਯਾਦਾਂ ਜਿਹੜੀਆਂ ਸਾਂਝੀਆਂ ਕਰਾਂਗੇ ਅਤੇ ਅੱਲਾ ਇਹਨਾਂ ਦੋਵਾਂ ਨੂੰ ਜੀਂਦਿਆਂ ਰੱਖੇ ਅਸੀਂ ਇਹਨਾਂ ਦੇ ਸਿਰ 'ਤੇ ਫਿਰ ਵੇਖੋ ਜਵਾਨ ਹੋ ਗਏ ਹਾਂ ਸਾਨੂੰ ਫਿਰ ਮੂੰਹ 'ਤੇ ਮੁਸਕਰਾਹਟਾਂ ਆ ਗਈਆਂ ਨੇ ਕੋਈ ਹਾਫਿਜ਼ ਸਾਹਿਬ ਗੱਲ ਕਰੋ ਗੱਲ ਮਾਸ਼ਾਅੱਲਾ ਬੜੇ ਹੀ ਤੁਸੀਂ ਅੱਛੇ ਤਰੀਕੇ ਨਾਲ ਗੱਲਾਂ ਕਰ ਰਹੇ ਜੇ ਗੱਲ ਤਾਂ ਮੈਂ ਇਹ ਕਰਨੀ ਸੀ ਵੀ ਅੱਜ ਕੱਲ੍ਹ ਨਾ ਇਹਨਾਂ ਦੀ ਲੱਤ ਨੂੰ ਸੱਜੀ ਨੂੰ ਬੜੀ ਪੀੜ ਹੁੰਦੀ ਅਤੇ ਇਹਨਾਂ ਨਾਲ ਜਨਾਬ ਉਹ ਕਈ ਵਾਰੀ ਨਾ ਬੰਦਾ ਲਿਹਾਜ਼ੀ ਹੁੰਦਾ ਨਾ ਅਤੇ ਇਹ ਜ਼ਿਆਦਾ ਹੀ ਲਿਹਾਜ਼ੀ ਟੱਬਰ ਨੇ ਜਨਾਬ ਆਪਣੀ ਜਿਹੜੀ ਤਾਕਤ ਤੋਂ ਵੱਧ ਕੇ ਇਹਨਾਂ ਦੇ ਇੱਕ ਨਵੇਂ ਕੰਮ 'ਤੇ ਸ਼ੁਰੂ ਹੋਏ ਨੇ ਉਹ ਇਹ ਹੈ ਵੀ ਹੁਣ 70 ਦੇ ਹੋਣ ਵਾਲੇ ਨੇ ਅਤੇ ਕਿਸੇ ਨੇ ਆਖਿਆ ਜੀ ਸਾਡੇ ਕਾਲਜ ਦੇ ਵਿੱਚ ਜਿਹੜਾ ਪੰਜਾਬੀ ਦਾ ਲੈਕਚਰਾਰ ਕੋਈ ਨਹੀਂ ਅਤੇ ਤੁਸੀਂ ਆ ਕੇ ਸਾਡਾ ਵਕਤ ਕਢਾਓ ਅਤੇ ਇਹ ਦੂਸਰਾ ਤੀਸਰਾ ਮਹੀਨਾ ਉੱਧਰ ਲੱਗੇ ਨੇ ਅਤੇ ਉੱਥੇ 2-2 ਘੰਟੇ 3-3 ਘੰਟੇ ਖਲੋ ਕੇ ਪੀਰੀਅਡ ਪੜ੍ਹਾਉਂਦੇ ਨੇ ਹੁਣ ਅਸੀਂ ਆਖਦੇ ਹਾਂ ਵੀ ਤੁਹਾਨੂੰ ਸਵਾਦ ਆ ਰਿਹਾ ਉਹ ਸਾਰੇ ਕੀਤੇ ਦਾ ਜਾਂ ਤੁਸੀਂ ਕਿਸੇ ਦੀ ਲੱਜਪਾਲੀ ਕਰ ਰਹੇ ਹੋ ਜਾਂ ਮੂੰਹ ਦੇ ਬੋਲ ਨੂੰ ਆਪਣੇ ਨਿਭਾ ਰਹੇ ਜੇ ਕੀ ਕਰ ਰਹੇ ਜੇ ਤੁਸੀਂ ਇਹ ਗੱਲ ਉਹ ਵੇਖੋ ਨਾ ਉਹ ਵੇਖੋ ਕਿਹੜੀ ਸ਼ੈ ਵੇਖੋ ਨੂੰ ਦੱਸ ਹੋ ਕਿਹੜੀ ਸ਼ੈ ਪਹਿਲਾਂ ਨਜ਼ਰ ਆਉਂਦੀ ਹੈ ਭੇਡ ਹੈ ਕੋਈ ਉਹਨਾਂ ਨੂੰ ਜਾ ਕੇ ਸ਼ੌਕਤ ਆਖੀ ਉਹਨਾਂ ਨੂੰ ਜਾ ਕੇ ਭੇਡਾਂ ਕਿਸੇ ਵਾੜੀਆਂ ਨੇ ਉਹ ਨਾ ਜੀ ਮੇਰੇ ਭਰਾਓ ਉਹ ਅਸੀਂ ਇੱਥੇ ਡੇਰੇ ਬੈਠੇ ਹਾਂ ਉਹ ਕਿਸੇ ਦੀਆਂ ਨਾ ਫਸਲ ਦੇ ਵਿੱਚ ਬੜੀਆਂ ਨੇ ਕਣਕ ਦੇ ਵਿੱਚ ਬੱਕਰੀਆਂ ਉਹ ਸਾਡੇ ਜਿਹੜੇ ਕੰਮ ਕਰਨ ਵਾਲੇ ਨੇ ਉਧਰ ਨੇ ਮੇਰੀ ਐਵੇਂ ਇੱਥੋਂ ਨਜ਼ਰ ਉਧਰ ਪੈ ਗਈ ਹਾਫਿਜ਼ ਸਾਹਿਬ ਇਹ ਗੱਲ ਕੀਤੀ ਇੱਕ ਵੀ ਉੱਥੇ ਜਾਣਾ ਤੂੰ ਤੈਨੂੰ ਆਖਿਆ ਨੇ ਵੀ ਕਾਲਜ ਕਿਉਂ ਜਾਣਾ ਬੁੱਢੇ ਬਾਰੇ ਕਿਉਂ ਥੱਕਣ ਲੱਗਿਆ ਦਰਦਾਂ ਹੁੰਦੀਆਂ ਗੱਲ ਇਹ ਨਾ ਜੀ ਮੇਰਾ ਇਹ ਜੀਅ ਕਰਦਾ ਵੀ ਜਿਹੜੀ ਸ਼ੈ ਮੈਨੂੰ ਆਉਂਦੀ ਹੈ ਨਾ ਉਹ ਮੈਨੂੰ ਜਿਹੜੀ ਸ਼ੈ ਮੈਨੂੰ ਆਉਂਦੀ ਹੈ ਨਾ
ਉਹ ਮੈਂ ਇਹ ਆਨਾ ਵੀ ਸਾਰੀ ਦੀ ਸਾਰੀ ਮੇਰਾ ਅੱਲਾ ਨੇ ਜਿਹੜਾ ਪੜ ਜਾਏ ਫਿਰ ਆਪਣੇ ਇਲਾਕੇ ਨਾਲ ਆਪਣਾ ਇਲਾਕਾ ਹੈ ਉੱਥੇ ਚਲਾ ਜਾ। ਉਹਨਾਂ ਨੇ ਗਿਆ ਤੇ ਮੈਂ ਆਪਣੇ ਬੱਚੇ ਨੂੰ ਉੱਥੇ ਭਤਰੀਆ ਉਹਨੂੰ ਦਾਖਲ ਕਰਾਉਣ ਸਾਂ, ਉਹਨਾਂ ਆਖਿਆ ਪੰਜਾਬੀ ਦਾ ਪ੍ਰੋਫੈਸਰ ਕੋਈ ਨਹੀਂ, ਤੇ ਮੈਂ ਆਖਿਆ ਚਲੋ ਮੈਂ ਹਾਜ਼ਰ ਹਾਂ। ਹੁਣ ਗੱਲ ਕਰ ਬੈਠਾ ਤੇ ਉਹਦੇ ਵਿੱਚ ਨਾ ਅਸੀਂ ਇੱਕ ਸਾਡੇ ਐਫਏ ਦੇ ਵਿੱਚ ਪੜ੍ਹਾਉਂਦੇ ਹਾਂ, ਅਸੀਂ ਇੱਕ ਮਜ਼ਮੂਨ ਹੈ ਡਰਾਮਾ ਪਤੰਗੇ, ਐਫਏ ਦੇ ਵਿੱਚ ਡਰਾਮਾ ਇੱਕ ਪਤੰਗੇ ਸਜਾਦ ਹਾਦਰ ਦਾ ਲਿਖਿਆ। ਉਹਦੇ ਮਾਸਟਰ ਮਜੀਦੁੱਲਾ ਦਾ ਕਿਰਦਾਰ ਹੈ, ਤੇ ਉਹ ਆਪਣੇ ਬਾਲਾਂ ਨੂੰ ਨਾ ਉੱਥੇ ਟਾਫੀਆਂ ਤੇ ਉਹ ਵੰਡਦਾ ਪੁਕਾਨੇ ਤੋਂ ਪੁੱਛਦੇ ਨੇ ਵੀ ਕੀ ਤੈਨੂੰ ਸਵਾਦ ਆਉਂਦਾ। ਉਹਨੇ ਆਖਿਆ ਜੀ ਮੈਂ ਤੇ ਇਹਨਾਂ ਨੂੰ ਕੁਝ ਵੀ ਨਹੀਂ ਦਿੰਦਾ, ਪਰ ਮੈਨੂੰ ਜਿਹੜੀ ਇਹ ਚੀਜ਼ ਦਿੰਦੇ ਨੇ ਉਹਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਹਾਫਿਜ਼ ਸਾਹਿਬ ਮੈਂ ਜਦੋਂ ਬੱਚਿਆਂ ਨੂੰ ਪੜ੍ਹਾਉਣਾ ਨਾ ਤੇ ਇੱਕ ਦੇ ਬੱਚੇ ਨੂੰ ਕੋਈ ਸਮਝ ਆਉਂਦੀ ਹੈ, ਖੁਸ਼ੀ ਹੁੰਦੀ ਹੈ ਨਾ, ਤੇ ਮੈਨੂੰ ਸਾਰੇ ਜਹਾਨ ਦੀ ਦੌਲਤ ਲੱਭ ਜਾਂਦੀ। ਮੈਨੂੰ ਜਾ ਕੇ ਬੱਚੇ ਜਦੋਂ ਕੁਛ ਇੱਕ ਵੀ ਖੁਸ਼ ਹੋ ਜਾਂਦਾ, ਰਾਜ਼ੀ ਹੋ ਜਾਂਦਾ, ਕਿਸੇ ਨੂੰ ਗੱਲ ਸੁਣਾਈ ਦੀ, ਕੋਈ ਪੁੱਛਦਾ, ਕੋਈ ਮੈਨੂੰ ਪੁੱਛਦਾ ਬੈਰ ਕੀ ਹੁੰਦੀ ਹੈ, ਰਦੀਫ ਕਾਫੀਆ ਕੀ ਹੁੰਦਾ, ਅਖਾਣ ਕੀ ਹੁੰਦਾ, ਜਦੋਂ ਮੈਂ ਉਹਨਾਂ ਨੂੰ ਦੱਸਣਾ ਨਾ ਤੇ ਮੈਂ ਉਹਦੇ 'ਤੇ ਇੰਨਾ ਸਰੂਰ ਮਹਿਸੂਸ ਕਰ ਰਿਹਾ ਹੁੰਦਾ ਜਿਹਦੇ ਹਿਸਾਬ ਹੀ ਕੋਈ ਨਹੀਂ। ਸ਼ੌਕਤ ਮੈਂ ਨਾ ਉੱਥੇ ਜਾ ਕੇ ਉਹਨਾਂ ਨੂੰ ਪਤਾ ਕੀ ਆ ਨਾ, ਜਿਹੜਾ ਨਾ ਮੁਰਸ਼ਿਦ ਪਾਕ ਮਸਲ ਹੁਣ ਆਹ ਸਾਡੇ ਮੁਰਸ਼ਿਦ ਪਾਕ ਨੇ, ਜਿਹੜਾ ਮੁਰਸ਼ਿਦ ਪਾਕ ਹੈ ਨਾ ਉਹਨੂੰ ਆਪ ਮਾਂ ਵਰਗਾ ਹੋਣਾ ਚਾਹੀਦਾ। ਜਿਵੇਂ ਮੁਰਸ਼ਿਦ ਮਰੀਦਾਂ ਦੇ ਨਾਲ ਇੰਜ ਪਿਆਰ ਕਰੇ ਜਿਵੇਂ ਮਾਂ ਆਪਣੇ ਬਾਲਾਂ ਨਾਲ ਕਰਦੀ, ਉਸਤਾਦ ਆਪਣੇ ਸ਼ਾਗਿਰਦਾਂ ਨਾਲ ਇੰਜ ਪਿਆਰ ਕਰੇ ਜਿਵੇਂ ਉਹਦੇ ਬੱਚੇ ਬੈਠੇ ਹੁੰਦੇ। ਜਦੋਂ ਬੱਚਿਆਂ ਦੇ ਨਾਲ ਪਿਆਰ ਕਰੇਗਾ ਨਾ ਉਹ ਵੀ ਆਪਣੇ ਕੋਲ, ਉਹ ਮੈਨੂੰ ਕਈ ਵਾਰੀ ਨਾ ਵਾਰਸ ਇਹ ਵੀ ਇਤਰਾਜ਼ ਕਰਦਾ ਵੀ ਮੁੰਡੇ ਤੈਨੂੰ ਜਿਹੜੀ ਫਰਮਾਇਸ਼ ਕਰਦੇ ਨੇ ਉਹਨਾਂ ਦੀ ਨਜ਼ਮ ਲਿਖਣਾ, ਮੈਨੂੰ ਕਰਦੇ ਨੇ ਅਜੇ ਵੀ ਮੇਰੀ ਅਜੇਬ ਦੇ ਲਿਖੀ ਪਈ ਕਿਸੇ ਦੀ, ਉਹ ਇੰਜ ਵੀ ਜਿਹਦਾ ਵਾਲਦਾ ਨਾ ਉਹ ਜੇ ਕੋਈ ਬੱਚਾ ਸ਼ੈ ਮੰਗੇ ਜਾਂ ਉਹ ਜੇ ਕੋਈ ਪੈਸੇ ਹੋਣ ਤਾਂ ਉਹ ਲਾਜ਼ਮੀ ਲੈ ਕੇ ਦੇਗੀ। ਇਸੇ ਤਰ੍ਹਾਂ ਮੇਰਾ ਕੋਈ ਰਵੱਈਆ ਉਹਨਾਂ ਨੇ ਇੰਜ ਦਾ, ਉਹ ਇੰਜ ਵੀ ਕਈ ਵਿੱਚੋਂ ਵਿੱਚ ਬੱਚੇ ਜਿਹੜੇ ਨੇ ਉਹ ਹੋਰ ਤਬੀਅਤ ਦੇ ਨੇ, ਉਹ ਮਾਂ ਦੇ ਆਖੇ ਵੀ ਨਹੀਂ ਲੱਗਦੇ, ਉਹ ਵਿੱਚੋਂ ਆਦਤਾਂ ਵੀ ਕਈ ਕਰਦੇ ਨੇ, ਕਈਆਂ ਪੜ੍ਹਾਉਂਦਿਆਂ ਕਿ ਆਸੇ ਪਾਸੇ ਵੀ ਜਾਂਦੇ ਨੇ, ਪਰ ਮਾਂ ਦੇ ਫਿਰ ਸਲੂਕ ਉਹੋ ਜਿਹਾ ਹੀ ਕਰਦੀ ਨਾ, ਵੀ ਕਿਸੇ ਨੂੰ ਝਿੜਕ ਲਿਆ, ਕਿਸੇ ਨੂੰ ਪਿਆਰ ਕਰ ਲਿਆ, ਉਹ ਫਿਰ ਸਾਰਾ ਇਸ ਤਰ੍ਹਾਂ ਸਾਡਾ ਗੁਜ਼ਾਰਾ ਹੋ ਜਾਂਦਾ। ਕੋਈ ਮੇਰਾ ਉਹਨਾਂ ਨਾਲ ਰਵੱਈਆ ਇੰਜ ਦਾ, ਉਹ ਮੇਰੇ ਨਾਲ ਮੁਹੱਬਤ ਕਰਦੇ, ਉਹ ਮੈਨੂੰ ਕੀ ਦਿੰਦੇ ਨੇ, ਮੈਂ ਤਾਂ ਕੁਝ ਵੀ ਨਹੀਂ ਦਿੰਦਾ। ਉਹ ਸਖੀ ਬਾਦਸ਼ਾਹ ਨੇ, ਉਹ ਇੰਨੀ ਜਦੋਂ ਗੱਲ ਸੁਣਦੇ ਨੇ ਬਜ਼ੁਰਗ ਕੋਲ ਪੁੱਛ ਲੈਂਦੇ ਨੇ ਬਾਬੇ ਕੋਲੋਂ, ਤੇ ਮੈਨੂੰ ਬੜੀ ਹਵਸਾ ਲੱਜ਼ਤ ਮਹਿਸੂਸ ਹੁੰਦੀ ਜੀ। ਬਸ ਇਹ ਗੱਲ ਜੇ ਕੋਈ ਹੋਰ ਮੇਰੇ ਤੋਂ ਪੁੱਛਣੀ ਹੈ, ਤੇ ਮੈਂ ਗਿਆ ਸਿਰਫ ਉਹ ਕਰਨ ਡਿਆ ਜੇ ਇੱਕ ਤੇ ਜਿਹੜੀ ਉਹਨਾਂ ਨੇ ਵਾਅਦਾ ਕੀਤਾ, ਤੇ ਦੂਜੀ ਗੱਲ ਉੱਥੇ ਮੈਂ ਲੱਜ਼ਤ ਤੇ ਸਰੂਰ ਪੈਸਿਆਂ 'ਚ ਕੋਈ ਨਹੀਂ ਜੀ। ਜੇ ਮੈਂ ਤਨਖਾਹ ਲੈ ਲਾਂ ਤਾਂ ਸ਼ਾਇਦ ਮੈਨੂੰ ਸਰੂਰ ਹੀ ਨਾ ਆਵੇ। ਨਹੀਂ ਮੈਂ ਤੇ ਉਹ ਇਹ ਪੁੱਛਿਆ ਸੀ ਵੀ ਤੁਸੀਂ ਉਹ ਆਪਣੇ ਮੂੰਹ ਦੇ ਬੋਲਾਂ ਦਾ ਜਿਹੜਾ ਨਾ ਉਹਦੀ ਲਾਜਪਾਲੀ ਕਰ ਰਹੇ ਹੋ ਜਾਂ ਵੈਸੇ ਹੁਣ ਜੇ ਮੈਂ ਆਖਾਂ ਮੈਂ ਲਾਜਪਾਲੀ ਕਰ ਰਿਹਾ ਤੇ ਉਹ ਫਿਰ ਆਪਣੇ ਮੈਂ ਮੀਆਂ ਮਿੱਠੂ ਬਣਨ ਵਾਲੀ ਗੱਲ ਹੈ। ਉਹ ਤਾਂ ਫਿਰ ਤੁਸੀਂ ਮੈਨੂੰ ਜਾਣਦੇ ਹੋ ਨਾ, ਚੰਗਾ ਮੰਦਾ ਜੋ ਕੋਈ ਹਾਂ ਮੇਰੇ ਸ਼ੇਰ ਨੂੰ ਇਹ ਪਸੰਦ ਕਰਦੇ, ਚੰਗਾ ਮੰਦਾ ਜੋ ਕੁਝ ਵੀ ਆ ਮੈਂ ਮੇਰਾ ਬਾਤਨ ਜ਼ਾਹਰ ਹੈ। ਮੈਂ ਤੇ ਅਨਵਰ ਸੱਜਣਾ ਕੋਲੋਂ ਆਪਣੀ ਜ਼ਾਤ ਲਕੇ ਸਭ ਤੋਂ ਜ਼ਿਆਦਾ ਇਹ ਸ਼ੇਰ ਨੂੰ ਪਸੰਦ ਕਰਦੇ ਨੇ, ਨਾਲ ਕਿਸੇ ਦੇ ਅੱਜ ਤਾਈਂ ਯਾਰੋ ਜਿੰਨੇ ਤੋੜ ਨਿਭਾਈ ਨਹੀਂ, ਰੱਬ ਜਾਣੇ ਉਹ ਬੰਦਾ ਮੈਨੂੰ ਲੱਗਦਾ ਕਿਉਂ ਹਰਜਾਈ ਨਹੀਂ, ਤੇ ਸਭ ਦਾ ਕੰਮ ਹੈ ਡੰਗੀ ਜਾਣਾ ਭਾਵੇਂ ਜਿੰਨਾ ਪਿਆਰ ਕਰੋ, ਮੈਂ ਉਹਦੇ ਤੇ ਕਿਉਂ ਵੇਸਣਾ ਵਾਂ। ਗੱਲ ਇਹ ਸਮਝ ਆਈ ਨਹੀਂ, ਪਿਆਰ ਦੇ ਫੁੱਲਾਂ ਖਿੜਦਿਆਂ ਰਹਿਣਾ ਜਦ ਤੱਕ ਦੁਨੀਆ ਬਾਕੀ, ਇਸੇ ਲਈ ਤੇ ਕਲੀ ਵਫਾ ਦੀ ਹੁਣ ਤੱਕ ਮਰਝਾਈ ਨਹੀਂ। ਉਹਦੀ ਅੱਖ ਦੇ ਮੇਰੇ ਬਖਤ ਤੇ ਉਹਦੀ ਅੱਖ ਦੇ ਮੇਰੇ ਉਹਦੀ ਅੱਖ ਤੇ ਮੇਰੇ ਬਖਤ ਉਹਦੀ ਅੱਖ ਦੇ ਕੱਜਲ ਦਾ ਰੰਗ ਇੱਕੋ ਹੀ ਏ। ਇਹਦੇ ਤੇ ਉਦੋਂ ਵੀ ਇਹ ਝੂਮਦੇ ਸਨ, ਮੇਰੇ ਬਖਤ ਤੇ ਉਹਦੀ ਅੱਖ ਦੇ ਕੱਜਲ ਦਾ ਰੰਗ ਇੱਕੋ ਹੀ ਹੈ। ਉਹ ਹਰ ਇੱਕ ਅੱਖ ਦਾ ਤਾਰਾ ਮੇਰੀ ਕਿਸੇ ਸਮਾਈ ਨਹੀਂ, ਹਰ ਗੱਲ ਤੇਰੀ ਮੰਨਾਂਗਾ ਮੈਂ। ਜਿਹਨੇ ਮੈਨੂੰ ਆਖਿਆ ਸੀ ਉਹ ਮੈਨੂੰ ਕਿਉਂ ਵੇਖ ਕੇ ਲੁਕਦਾ ਹੈ, ਮੈਂ ਤੇ ਗੱਲ ਜਤਾਈ ਨਹੀਂ। ਚੰਗਾ ਮੰਦਾ ਜੋ ਕੁਝ ਵੀ ਆ ਮੇਰਾ ਬਾਤਨ ਜ਼ਾਹਰ ਹੈ, ਮੈਂ ਤੇ ਅਨਵਰ ਸੱਜਣਾ ਕੋਲੋਂ ਆਪਣੀ ਜ਼ਾਤ ਲੁਕਾਈ ਨਹੀਂ। ਅੱਲਾ ਤੁਹਾਨੂੰ ਖੁਸ਼ ਰੱਖੇ। ਕੋਈ ਹੋਰ ਗੱਲ ਪੁੱਛਣੀ ਨਹੀਂ ਤੇ ਫਿਰ ਅੱਗੇ ਇਹ ਵੀਡੀਓ ਬੰਦ ਕਰੀਏ। ਉਹ ਪੁੱਛਣੀ ਜਿਸ ਤਰ੍ਹਾਂ ਸਹੀ ਤੁਹਾਨੂੰ ਇੱਕ ਸ਼ੇਰ ਅਰਜ਼ ਕੀਤਾ ਸੀ ਅੱਜ ਤੋਂ ਕੋਈ 15 ਸਾਲ ਪਹਿਲੇ, ਹੈ ਤੇ ਉਰਦੂ ਦਾ ਸ਼ੇਰ ਹੈ ਲੇਕਿਨ ਹਾਲਾਤ ਹਾਜ਼ਰਾ ਤੇ ਮੇਰੇ ਸਾਥ ਬੜਾ ਫਿੱਟ ਬੈਠਦਾ ਹੈ ਕਿ ਸਾਡੇ ਦੋਸਤ ਨੇ ਉਹਨਾਂ ਨੇ ਇੱਕ ਜਾਵੇਦ ਰਸੂਲ ਜੌਹਰ ਮੈਨੂੰ ਤੁਹਾਨੂੰ ਕਿਤਾਬ ਦਿੱਤੀ ਹੈ, ਉਹਨਾਂ ਦੀ ਕਿਤਾਬ ਉਸਤਾਦਾਂ ਨੂੰ ਗਿਫਟ ਕੀਤੀ ਸੀ ਅੱਜ ਤੋਂ 15 ਸਾਲ ਪਹਿਲੇ। ਦਾਰੁਲ ਰਸਨ ਨਾਮ ਉਹਦਾ, ਤੁਸੀਂ ਤਖਤਾਦਾਰ ਕਹਿ ਲਓ ਜਾਂ ਰਸਾਤ ਉਹਦਾ ਪੱਟਾ ਕਹਿ ਲਓ ਪੰਜਾਬੀ 'ਚ। ਉਹਦੇ ਵਿੱਚ ਇੱਕ ਸ਼ੇਰ ਉਹਨਾਂ ਲਿਖਿਆ ਸੀ ਕਿ ਤੇਰੀ ਜਾਨਬ ਵੀ ਨਿਗਾਹੋਂ ਕਾ ਇਸ਼ਾਰਾ ਜਾਏਗਾ। ਜਿਸ ਤਰ੍ਹਾਂ ਅਸੀਂ ਸਹੀ ਵੇਖਦੇ ਹਾਂ ਨਾ, ਇਸ਼ਾਰਾ ਕਰਦੇ ਹਾਂ ਚੁੱਕਦੇ ਨੇ ਫੜ, ਜਿਵੇਂ ਮੈਂ ਸ਼ੌਕਤ ਜਿਵੇਂ ਮੈਂ ਆਖਿਆ ਉਹ ਵੇਖ ਕਿਹੜੀ ਸ਼ੈ, ਉਹ ਵੇਖੋ तेरी जानब भी निगाहों का इशारा जाएगा, अहले शर को शर पसंदी पर उबारा जाएगा। एक कुत्ता कह रहा था दूसरे कुत्ते से आज भाग वरना आदमी की मौत मारा जाएगा।
ਇਹ ਸ਼ੇਰ ਅੱਜ ਤੋਂ ਕੋਈ 15 ਤੋਂ 20 ਸਾਲ ਪਹਿਲੇ ਉਹਨਾਂ ਲਿਖਿਆ ਸੀ ਤੇ ਜਿਹੜਾ ਕਿ ਅੱਜ ਕੱਲ ਬਿਲਕੁਲ ਸਾਜੀ ਹਾਂਜੀ, ਹਾਂਜੀ। ਹਾਲਾਤੇ ਹਾਜ਼ਰਾ ਦੇ ਫਿੱਟ ਬੈਠਦਾ ਹੈ। ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਨਹੀਂ ਕਿਆ ਨਹੀਂ ਵਾਕਈ ਨਹੀਂ, ਵਾਕਿਆ ਪਹਿਲੀ ਗੱਲ ਤੇ ਮੈਂ ਇੱਕ ਹੁੰਦਾ ਨਾ ਫਨੀ ਤੇ ਫਿਕਰੀ, ਸਾਡੇ ਕੋਲ ਹੁੰਦਾ ਇੱਕ ਫਨ ਤੇ ਇੱਕ ਫਿਕਰ। ਜਿੱਥੋਂ ਸਿੱਧਾ ਉਹ ਫਿਕਰ ਹੈ ਨਾ ਉਹ ਵੀ ਟਾਪ ਦਾ ਤੇ ਫਨ ਵੀ ਬੜਾ। ਫਾ ਇਲਾਤੁਨ ਫਾ ਇਲਾਤੁਨ ਫਾ ਇਲਾਤੁਨ ਫਾ ਆ ਬੈਰ। ਮੈਂ ਦੂਜਿਆਂ ਲੋਕਾਂ ਨੂੰ ਯਾਦ ਨਹੀਂ ਕਰਦੇ, ਵਜ਼ਨ ਨਹੀਂ ਨਾ ਰੱਖਦੇ। ਇਹ ਹਰ ਬੰਦਾ ਜਿਹੜਾ ਉਸ ਸ਼ਾਇਰ ਨੂੰ ਜਾਣਦਾ ਜਾਂ ਨਹੀਂ ਜਾਣਦਾ, ਇੱਕ ਕਲਾਸੀਕਲ ਸ਼ਾਹ ਜੀ, ਕਲਾਸੀਕਲ ਪਤਾ ਕੀ ਹੁੰਦਾ ਰੰਗ? ਜਿਹੜੀ ਚੀਜ਼ ਸਦਾਬਹਾਰ ਹੋਏ, ਜਿਹਨੂੰ ਜ਼ਵਾਲ ਨਾ ਨਾ, ਐਵਰਗ੍ਰੀਨ। ਇਹ ਸ਼ੇਰ ਇੰਝ ਹੋ ਗਿਆ, ਕਿਸੇ ਦੇ ਕਾਲਮ ਪੜ੍ਹ ਲਓ, ਕਿਸੇ ਦੇ ਆਬਦ ਤਮੀਮੀ ਜਿਹੜਾ ਮਰ ਗਿਆ ਉਹ ਇੱਕ ਦਿਨ ਸੁਣਾਉਣ ਡਿਆ ਸੀ, ਕਿਸੇ ਸ਼ਾਇਰ ਦਾ ਪਤਾ ਉਹ ਕਿ ਕੌਣ ਹੈ, ਅਤੇ ਉਹ ਗਲਤ ਉਹ ਸ਼ੇਰ ਪੜ੍ਹਿਆ। ਵੇ ਕੁੱਤਾ ਵੇਖੋ ਨਾ, ਅਸੀਂ ਮੈਂ ਆਮ ਜਾਣਨਾ ਵੀ तेरी जानब भी निगाहों का इशारा जाएगा, अहले शर को शर पसंदी पे उभारा जाएगा। एक कुत्ता कह रहा था दूसरे कुत्ते से, आज भाग वरना आदमी की मौत मारा जाएगा। इस तो बड़ा मुआशरे ते तंज की हो सकती? फिर इस मुआशरे का सी शेर ਦਾ ਸ਼ਾਹ ਜੀ ਫਲਸਫਾ ਪਤਾ ਕੀ ਹੁੰਦਾ? ਜਿਹਦੇ ਨਾਲ ਮੈਂ ਮੁਖਾਤਬ ਹਾਂ ਨਾ, ਉਹਨੂੰ ਮੈਂ ਸੁਣਾਉਣ ਡਿਆ ਤਾਂ ਉਹ ਵੀ ਹੱਸਣ ਡਿਆ, ਗੱਲ ਉਹ ਕਰਨ ਡਿਆ ਉਹਦੇ ਨਾਲ ਹੀ ਉਹ ਵੀ ਹੱਸਣ ਡਿਆ। ਹੁਣ ਭਾਵੇਂ ਉਹ ਜਿਹਦੇ ਮੁਤਲਕਾ ਉਹਨੇ ਆਖਿਆ ਨਾ ਉਹਨੂੰ ਵੀ ਸੁਣਾ ਦਿਓ ਤੇ ਕੋਈ ਗੱਲ ਨਹੀਂ, ਵੀ ਕੁੱਤੇ ਦੇ ਨਾਲ ਕੁੱਤੇ ਦੀ ਗੱਲ ਕੀਤੀ। ਤੇ ਜੇ ਇਹਦੀ ਡੂੰਘਾਈ 'ਚ ਜਾਓ ਨਾ ਤੇ ਵਾਕਿਆ ਹੀ ਇੰਝ ਵੀ ਜੇ ਵੇਖ ਲਵੋ ਉੱਥੇ ਫਲਸਤੀਨ ਜੋ ਹੋਣ ਡਿਆ, ਜੋ ਇੱਥੇ ਹੋਣ ਡਿਆ ਕਸ਼ਮੀਰ 'ਚ ਹੋਣ ਡਿਆ, ਤੇ ਜੋ ਉਹਨਾਂ ਨੂੰ ਛੱਡੋ, ਅਸੀਂ ਤਾਂ ਆਜ਼ਾਦ ਹਾਂ ਨਾ। ਮੈਂ ਕੋਈ ਮੂੰਹ ਜੋ ਆਜ਼ਾਦ ਕਰ ਸਕਣਾ? ਮੈਂ ਮੇਰਾ ਪਿਆਰਾ ਐਡਾ ਲਾਡਲਾ ਸ਼ਗਿਰਦ ਮੇਰਾ ਪੀਰ ਵੀ ਹੈ, ਤੇ ਮੈਂ ਜਦੋਂ ਗਿਆ ਨਾ ਤੇ ਆਂਦੇ ਨਾ ਮੈਨੂੰ ਆਂਦੇ ਹੌਲੀ ਹੱਥ ਰੱਖ, ਉਹ ਵੀਗੋ ਡਾਲੇ ਵਾਲੇ ਆ ਜਾਂਦੀ ਮੇਰੇ ਤੇ ਕਰਦੇ। ਮੈਂ ਨਾ ਅਸੀਂ ਕੁਝ ਵੀ, ਅਸੀਂ ਇਹੋ ਜਿਹੇ ਮੈਸੇਜ ਜੀਵੇ ਤੇਰੀ ਆਲ ਔਲਾਦ, ਜੇ ਰਹਿਣਾ ਹੀ ਸ਼ਾਦ ਆਬਾਦ, ਇੱਕੋ ਨਾਰਾ ਕਰ ਲੈ ਯਾਦ, ਪਾਕ ਆਰਮੀ ਜ਼ਿੰਦਾਬਾਦ। ਸੀ ਇਹੋ ਆਖੀ ਜਾਣ, ਪਾਕ ਆਰਮੀ ਜ਼ਿੰਦਾਬਾਦ। ਤੇ ਜਿਹੜੀ ਕੁੱਟ ਕੇ ਕਿਸੇ ਕੋ ਨਾਰੇ ਲਵਾਉਣੇ ਨੇ, ਉਹ ਨਾਰਾ ਤੇ ਜਿਹੜਾ ਇੱਥੋਂ ਨਿਕਲੇ, ਇੱਥੋਂ ਨਿਕਲੇ, ਅਸੀਂ ਆਖੇ ਜ਼ਿੰਦਾਬਾਦ। ਤੇ ਉਹ ਠੀਕ ਹੈ, ਚਲੋ ਸਾਡੀ ਆਪਣੀ ਆਰਮੀ, ਸਾਡੀ ਆਪਣੀ, ਉਹ ਸਾਡੇ ਬੱਚੇ ਵੀ ਨੇ, ਉਹ ਸਾਡੇ ਜਵਾਨ ਵੀ ਨੇ, ਸਾਡੇ ਸ਼ਹਾਦਤਾਂ ਦਿੰਦੇ ਨੇ। ਅੱਲਾ ਉਹਨਾਂ ਨੂੰ ਹਦਾਇਤ ਦੇਵੇ ਤੇ ਸਿੱਧੇ ਰਾਹ 'ਤੇ ਸਾਨੂੰ ਲਾਉਣ। ਜੇ ਕੋਈ ਸਾਡੀ ਐਲਮੇ ਵਾਲੇ ਤਾਂ ਕੱਢ ਦੇਣ ਭਾਵੇਂ ਬੇਸ਼ੱਕ। ਤੇ ਕੋਈ ਹੋਰ ਸ਼ਾਹ ਜੀ ਪੁੱਛੋ ਗੱਲ, ਤੇ ਫਿਰ ਉਹਨਾਂ ਇਹਨਾਂ ਕੋਲ ਇਜਾਜ਼ਤ। ਹਾਲਾਤ ਇਹ ਨਹੀਂ ਸੀ ਹੈ ਜਿਸ ਟਾਈਮ ਇਹ ਸ਼ੇਰ ਲਿਖਿਆ ਗਿਆ ਹੈ, ਇਹ ਹਾਲਾਤ ਨਹੀਂ ਹੈ ਸੀ। ਤੇ ਕਿਆ ਉਹਨਾਂ ਨੇ ਵਾਕਈ ਇਹ ਜਿਹੜਾ ਤੁਹਾਨੂੰ ਸਵਾਲ ਪੁੱਛਿਆ ਹੈ ਕਿ ਇਸ ਹਾਲਾਤ ਨੂੰ ਵੇਖ ਲਿਆ ਸੀ? ਇੱਕ ਜਿਹੜਾ ਸ਼ਾਇਰ ਦਾ ਮਕਸਦ ਹੁੰਦਾ ਹੈ ਕਿ ਉਹ ਜਾਂ ਉਹਨਾਂ ਦੇ ਆਪਣੇ ਨਜ਼ਰੀਆ ਸੀ ਕਿ ਯਾਰ ਹੋ ਸਕਦਾ, ਮੁਮਕਿਨ ਹੈ ਕਿ ਹਾਲਾਤ ਖਰਾਬ ਹੋ ਸਕਦੇ ਨੇ ਅੱਜ ਤੋਂ 10 ਸਾਲ ਬਾਅਦ, 20 ਸਾਲ ਬਾਅਦ। ਇਹ ਅਸੀਂ ਜਦੋਂ ਜਾ ਕੇ ਦੱਸਦੇ ਹਾਂ ਨਾ, ਅਸੀਂ ਜਾ ਕੇ ਦੱਸਦੇ ਹਾਂ ਜਾ ਕੇ ਆ ਗੱਲਾਂ, ਜਦੋਂ ਉਹ ਸ਼ਾਇਰਾਂ ਦੀ ਵੀ ਅਸੀਂ ਅਖਾਣ ਨਹੀਂ ਦੱਸਦੇ। ਅਖਾਣ ਤਾਂ ਪਤਾ ਨਹੀਂ ਕਦੋਂ ਦੇ ਲਿਖੇ ਗਏ ਨੇ, ਅਖਾਣ ਤਾਂ ਪਤਾ ਨਹੀਂ ਕਦੋਂ ਦੇ ਲਿਖੇ ਗਏ ਨੇ। ਅਖਾਣ ਲਿਖੇ ਗਏ ਅੱਜ ਸਾਬਤ ਨਹੀਂ ਸਿੱਧੇ ਹੁੰਦਾ, ਉਹ ਅੱਜ ਵੀ ਵੇਖੀਏ ਨਾ। ਤੇ ਉਹ ਉਹਨਾਂ ਨੇ ਹੁਣ ਉਦੋਂ ਵੀ ਡਿਆ ਸੀ। ਉਦੋਂ ਪਤਾ ਕੀ ਸੀ ਜੀ, ਕੀ ਸੀ ਉਹ ਜਿਹੜਾ ਸਾਡਾ ਭਾਈ ਲਤਾਫ ਹੈ ਨਾ, ਭਾਈ ਜਿਹੜਾ ਹੈ ਵੇ ਭਾਈ ਅਲਤਾਫ ਲੰਡਨ ਬੈਗ ਮੈਂ, ਉਹ ਜਾ ਕੇ ਜਿਹੜਾ ਇਸ਼ਾਰਾ ਕਰਦੇ ਉਹ ਲਗਾ ਜਾਂਦਾ ਸੀ। ਆਖਿਆ ਤਾਂ ਉਹਨੂੰ ਉਸ ਵੇਲੇ ਵੀ, ਪਰ ਹੁਣ ਤਾਂ ਅੱਜ ਵੀ ਉਹੋ ਜਿਹੇ ਹਾਲਾਤ ਹਨ। ਸ਼ਾਹ ਜੀ ਹੁਣ ਇੰਝ ਕਰਨੇ ਆ ਨਾ, ਅੱਜ ਇੱਥੇ ਹੀ ਡੱਕਨੇ ਆ ਇਸ ਬਹਿਸ ਨੂੰ, ਅਗਲੇ ਵੀਡੀਓ ਫਿਰ ਭਰ ਲਾਂਗੇ। ਮੇਰੇ ਭਰਾਓ ਜਿੱਥੇ ਜਿੱਥੇ ਵੀ ਹੈ, ਉਹ ਖਾਸ ਕਰਕੇ ਮਾਸਟਰ ਬਰਿੰਦਰ ਸਿੰਘ ਜ਼ਖਮੀ, ਆਹ ਵੇਖੋ ਜੀ, ਆਹ ਜੇ ਸਾਡਾ ਜਿਹੜਾ ਕਮਾਈ ਸਾਰੀ ਉਮਰ ਦੀ ਨੇ, ਜਿਹੜੀ ਆਹ ਸਾਡੀ ਸਾਰੀ ਉਮਰ ਦੀ ਕਮਾਈ ਇਹੋ ਜਿਹੇ, ਅੱਲਾ ਇਹਨਾਂ ਨੂੰ ਭਾਗ ਲਾਵੇ, ਅਸੀਂ ਇਹਨਾਂ ਦੇ ਸਿਰ 'ਤੇ ਫਿਰ ਜਵਾਨ ਹੋ ਜਾਣੇ। ਖੁਦਾ ਹੋ ਜਿੱਥੇ ਜਿੱਥੇ ਵੀ ਹੈ, ਅੱਲਾ ਤੁਹਾਨੂੰ ਸੁੱਖ ਦੇਵੇ। ਅਸਲਾਮ ਅਲੈਕੁਮ।